ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 ਫਰਵਰੀ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਾਨ ਸੁਨਹਿਰੀ ਮਤਨ ਜ਼ਬੂਰ। ਖੁਦਾਵੰਦ ਆਪਣੇ ਬੰਦਿਆਂ ਦੀ ਜਾਨ ਦਾ ਫਿਦਿਆ ਦਿੰਦਾ ਹੈ ਤੇ ਜਿਹੜੇ ਉਹਦੇ ਉੱਤੇ ਤਵੱਕਲ ਰੱਖਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਜਵਾਬੀ ਪੜ੍ਹਾਈ। ਜ਼ਬੂਰ। ਮੈਂ ਹਰ ਵੇਲੇ ਖੁਦਾਵੰਦ ਨੂੰ ਧੰਨ ਆਖਾਂਗਾ, ਉਹਦੀ ਸਤਾਇਸ਼ ਹਮੇਸ਼ਾ ਤਿਕਰ ਮੇਰੇ ਜ਼ੁਬਾਨ ਉੱਤੇ ਰਹੇਗੀ। ਮੇਰੀ ਰੂਹ ਖੁਦਾਵੰਦ ਉੱਤੇ ਫਖਰ ਕਰੇਗੀ। ਹਲੀਮ ਇਹ ਸੁਣ ਕੇ ਖੁਸ਼ ਹੋਣਗੇ। ਮੇਰੇ ਨਾਲ ਖੁਦਾਵੰਦ ਦੀ ਵਡਿਆਈ ਕਰੋ, ਅਸੀਂ ਮਿਲ ਕੇ ਉਹਦੇ ਨਾਂ ਦੀ ਤਮਜੀਦ ਕਰੀਏ। ਮੈਂ ਖੁਦਾਵੰਦ ਦਾ ਤਾਲਬ ਹੋਇਆ, ਉਹਨੇ ਮੈਨੂੰ ਜਵਾਬ ਦਿੱਤਾ ਤੇ ਮੇਰੀ ਸਾਰੀ ਦਹਿਸ਼ਤ ਤੋਂ ਮੈਨੂੰ ਰਿਹਾਈ ਬਖਸ਼ੀ। ਉਹਨਾਂ ਨੇ ਉਹਦੇ ਵੱਲ ਨਜ਼ਰ ਕੀਤੀ ਤੇ ਮੁਨੱਵਰ ਹੋ ਗਏ ਤੇ ਉਹਨਾਂ ਦੇ ਮੁਖੜੇ ਉੱਤੇ ਕਦੀ ਸ਼ਰਮਿੰਦਗੀ ਨਾ ਆਵੇਗੀ। ਖੁਦਾਵੰਦ ਆਪਣੇ ਬੰਦਿਆਂ ਦੀ ਜਾਨ ਦਾ ਫਿਦਿਆ ਦਿੰਦਾ ਹੈ ਤੇ ਜਿਹੜੇ ਉਹਦੇ ਉੱਤੇ ਤਵੱਕਲ ਰੱਖਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਮੈਂ ਆਪਣੀਆਂ ਅੱਖੀਆਂ ਪਹਾੜ ਵੱਲ ਚੁੱਕਾਂਗਾ, ਮੇਰੀ ਮਦਦ ਕਿੱਥੋਂ ਆਵੇਗੀ? ਮੇਰੀ ਮਦਦ ਰੱਬ ਵੱਲੋਂ ਹੈ, ਜਿਨ੍ਹੇ ਅਸਮਾਨ ਤੇ ਧਰਤੀ ਨੂੰ ਬਣਾਇਆ। ਉਹ ਤੇਰੇ ਪੈਰ ਨੂੰ ਤਿਲਕਣ ਨਾ ਦੇਵੇਗਾ, ਤੇਰਾ ਮੁਹਾਫਜ਼ ਉਂਘਣ ਵਾਲਾ ਨਹੀਂ। ਵੇਖ, ਉਹ ਨਾ ਉਂਘੇਗਾ ਨਾ ਸੌਵੇਗਾ। ਰੱਬ ਤੇਰਾ ਮੁਹਾਫਜ਼ ਹੈ, ਰੱਬ ਤੇਰੇ ਸੱਜੇ ਹੱਥ ਵੱਲ ਤੇਰਾ ਨਿਗਹਿਬਾਨ ਹੈ। ਨਾ ਸੂਰਜ ਦਿਨ ਨੂੰ ਤੈਨੂੰ ਕੁਝ ਨੁਕਸਾਨ ਪਹੁੰਚਾਵੇਗਾ, ਨਾ ਚੰਨ ਰਾਤ ਨੂੰ। ਰੱਬ ਹਰ ਬਲਾ ਤੋਂ ਤੈਨੂੰ ਮਹਿਫੂਜ਼ ਰੱਖੇਗਾ ਤੇ ਤੇਰੀ ਜਾਨ ਨੂੰ ਮਹਿਫੂਜ਼ ਰੱਖੇਗਾ। ਰੱਬ ਤੇਰੀ ਆਮਦ ਰਫਤ ਵਿੱਚ ਹੁਣ ਤੋਂ ਹਮੇਸ਼ਾ ਤੀਕਰ ਤੇਰੀ ਹਿਫਾਜ਼ਤ ਕਰੇਗਾ। ਯਸ਼ੂਆ। ਉਸ ਵੇਲੇ ਰੂਬੀਨੀਆਂ, ਜਿੱਦੀਆਂ ਤੇ ਮਨੱਸੀ ਦੇ ਅੱਧੇ ਕਬੀਲਿਆਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ ਵੀ ਸਭ ਕੁਝ ਜੋ ਖੁਦਾਵੰਦ ਦੇ ਬੰਦੇ ਮੂਸਾ ਨੇ ਤੁਹਾਨੂੰ ਆਖਿਆ ਤੁਸੀਂ ਮੰਨਿਆ, ਤੇ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੱਤਾ ਉਹਦੇ ਵਿੱਚ ਤੁਸੀਂ ਮੇਰੀ ਗੱਲ ਮੰਨੀ। ਤੁਸੀਂ ਆਪਣੇ ਭਰਾਵਾਂ ਨੂੰ ਇਸ ਮੁੱਦਤ ਵਿੱਚ ਅੱਜ ਦੇ ਦਿਨ ਤੀਕਰ ਨਹੀਂ ਛੱਡਿਆ, ਬਲਕਿ ਖੁਦਾਵੰਦ ਆਪਣੇ ਰੱਬ ਦੀ ਤਾਕੀਦ ਉੱਤੇ ਅਮਲ ਕੀਤਾ। ਤੇ ਹੁਣ ਖੁਦਾਵੰਦ ਤੁਹਾਡੇ ਰੱਬ ਨੇ ਤੁਹਾਡੇ ਭਰਾਵਾਂ ਨੂੰ ਜਿਵੇਂ ਉਹਨੇ ਉਹਨਾਂ ਨੂੰ ਆਖਿਆ ਸੀ ਆਰਾਮ ਦਿੱਤਾ ਹੈ। ਇਸ ਲਈ ਹੁਣ ਤੁਸੀਂ ਪਰਤ ਕੇ ਆਪਣੇ ਆਪਣੇ ਡੇਰੇ ਨੂੰ, ਆਪਣੀ ਵਿਰਾਸਤ ਦੀ ਧਰਤੀ ਵਿੱਚ ਜਿਹੜੀ ਖੁਦਾਵੰਦ ਦੇ ਬੰਦੇ ਮੂਸਾ ਨੇ ਯਰਦਨ ਦੇ ਇਸ ਪਾਰ ਤੁਹਾਨੂੰ ਦਿੱਤੀ ਏ, ਆਓ। ਬਸ ਇਸ ਫਰਮਾਨ ਤੇ ਸ਼ਰਅ ਉੱਤੇ ਅਮਲ ਕਰਨ ਦੀ ਬਹੁਤ ਇਹਤਿਆਤ ਰੱਖਿਓ, ਜਿਹਦਾ ਹੁਕਮ ਖੁਦਾਵੰਦ ਦੇ ਬੰਦੇ ਮੂਸਾ ਨੇ ਤੁਹਾਨੂੰ ਦਿੱਤਾ ਵੀ ਤੁਸੀਂ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰੋ ਤੇ ਉਹਦੀਆਂ ਸਾਰੀਆਂ ਰਾਹਾਂ ਉੱਤੇ ਟੁਰੋ ਤੇ ਉਹਦੇ ਹੁਕਮਾਂ ਨੂੰ ਮੰਨੋ ਤੇ ਉਹਦੇ ਨਾਲ ਚੰਬੜੇ ਰਹੋ ਤੇ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਨਾਲ ਉਹਦੀ ਬੰਦਗੀ ਕਰੋ। ਤੇ ਯਸ਼ੂਆ ਨੇ ਬਰਕਤ ਦੇ ਕੇ ਉਹਨਾਂ ਨੂੰ ਘੱਲਿਆ ਤੇ ਉਹ ਆਪਣੇ ਆਪਣੇ ਡੇਰੇ ਨੂੰ ਟੁਰ ਗਏ। ਯਸ਼ੂਆ। ਇਹਦੇ ਬਹੁਤ ਦਿਨਾਂ ਬਾਅਦ ਜਦ ਖੁਦਾਵੰਦ ਨੇ ਬਨੀ ਇਸਰਾਈਲ ਨੂੰ ਉਹਨਾਂ ਦੇ ਸਾਰੇ ਆਲੇ ਦੁਆਲੇ ਦੇ ਵੈਰੀਆਂ ਤੋਂ ਆਰਾਮ ਦਿੱਤਾ ਤੇ ਯਸ਼ੂਆ ਬੁੱਢਾ ਤੇ ਵਡੇਰ ਉਮਰ ਦਾ ਹੋ ਗਿਆ। ਤੇ ਯਸ਼ੂਆ ਨੇ ਸਾਰੇ ਇਸਰਾਈਲੀਆਂ ਤੇ ਉਹਨਾਂ ਦੇ ਬਜ਼ੁਰਗਾਂ ਤੇ ਸਰਦਾਰਾਂ ਤੇ ਕਾਜ਼ੀਆਂ ਤੇ ਮਨਸਬਦਾਰਾਂ ਨੂੰ ਬੁਲਵਾ ਕੇ ਉਹਨਾਂ ਨੂੰ ਆਖਿਆ, ਮੈਂ ਬੁੱਢਾ ਤੇ ਵਡੇਰ ਉਮਰ ਦਾ ਵਾਂ, ਤੇ ਜੋ ਕੁਝ ਖੁਦਾਵੰਦ ਤੁਹਾਡੇ ਰੱਬ ਨੇ ਤੁਹਾਡੇ ਰਾਹੀਂ ਇਹਨਾਂ ਸਾਰੀਆਂ ਕੌਮਾਂ ਨਾਲ ਕੀਤਾ ਹੈ ਉਹ ਸਭ ਕੁਝ ਤੁਸੀਂ ਵੇਖ ਚੁੱਕੇ ਹੋ, ਕਿਉਂ ਜੇ ਖੁਦਾਵੰਦ ਤੁਹਾਡੇ ਰੱਬ ਨੇ ਆਪ ਤੁਹਾਡੇ ਲਈ ਲੜਾਈ ਕੀਤੀ। ਵੇਖੋ, ਮੈਂ ਕੁਰਾ ਪਾ ਕੇ ਇਹਨਾਂ ਸਾਰੀਆਂ ਬਾਕੀ ਕੌਮਾਂ ਨੂੰ ਤੁਹਾਡੇ ਵਿੱਚ ਵੰਡ ਦਿੱਤਾ, ਭਈ ਇਹ ਉਹਨਾਂ ਸਾਰੀਆਂ ਕੌਮਾਂ ਦੇ ਨਾਲ ਜਿਨ੍ਹਾਂ ਨੂੰ ਮੈਂ ਵੱਢ ਦਿੱਤਾ ਯਰਦਨ ਤੋਂ ਲੈ ਕੇ ਮਗਰਬ ਵੱਲ ਵੱਡੇ ਸਮੁੰਦਰ ਤੀਕਰ ਤੁਹਾਡੇ ਕਬੀਲਿਆਂ ਦੀ ਮਿਰਾਸ ਠਹਿਰਨ। ਤੇ ਖੁਦਾਵੰਦ ਤੁਹਾਡਾ ਰੱਬ ਹੀ ਉਹਨਾਂ ਨੂੰ ਤੁਹਾਡੇ ਸਾਹਮਣਿਓਂ ਕੱਢੇਗਾ ਤੇ ਤੁਹਾਡੀ ਨਜ਼ਰ ਤੋਂ ਉਹਨਾਂ ਨੂੰ ਦੂਰ ਕਰ ਦੇਵੇਗਾ ਤੇ ਤੁਸੀਂ ਉਹਨਾਂ ਦੇ ਮੁਲਕ ਉੱਤੇ ਕਬਜ਼ਾ ਕਰੋਗੇ, ਜਿਵੇਂ ਖੁਦਾਵੰਦ ਤੁਹਾਡੇ ਰੱਬ ਨੇ ਤੁਹਾਨੂੰ ਆਖਿਆ ਹੈ। ਤੇ ਵੇਖੋ, ਮੈਂ ਅੱਜ ਇਸੇ ਰਾਹ ਉੱਤੇ ਜਾਣ ਵਾਲਾ ਵਾਂ ਜਿਹੜਾ ਸਾਰੇ ਜਹਾਨ ਦਾ ਹੈ, ਤੇ ਤੁਸੀਂ ਵਾਹਵਾ ਜਾਣਦੇ ਹੋ ਵੀ ਇਹਨਾਂ ਸਾਰੀਆਂ ਚੰਗੀਆਂ ਗੱਲਾਂ ਵਿੱਚੋਂ ਜਿਹੜੀਆਂ ਖੁਦਾਵੰਦ ਤੁਹਾਡੇ ਰੱਬ ਨੇ ਤੁਹਾਡੇ ਬਾਰੇ ਆਖੀਆਂ ਨੇ, ਇੱਕ ਗੱਲ ਵੀ ਨਾ ਛੁੱਟੀ। ਸਾਰੀਆਂ ਤੁਹਾਡੇ ਹੱਕ ਵਿੱਚ ਪੂਰੀਆਂ ਹੋਈਆਂ ਤੇ ਇੱਕ ਵੀ ਉਹਨਾਂ ਵਿੱਚੋਂ ਰਹਿ ਨਾ ਗਈ। ਯਸਾਇਆ। ਜੇ ਤੂੰ ਆਪਣੇ ਦਿਲ ਨੂੰ ਭੁੱਖੇ ਵੱਲ ਮਾਇਲ ਕਰੇ ਤੇ ਆਜ਼ੂਦਾ ਦਿਲ ਨੂੰ ਆਸੂਦਾ ਕਰੇ, ਤੇ ਤੇਰਾ ਨੂਰ ਹਨੇਰੇ ਵਿੱਚ ਚਮਕੇਗਾ ਤੇ ਤੇਰੀ ਤੀਰਗੀ ਦੁਪਹਿਰ ਵਾਂਗਰ ਹੋਵੇਗੀ।
ਤੇ ਰੱਬ ਸਦਾ ਤੇਰੀ ਰਹਿਨੁਮਾਈ ਕਰੇਗਾ ਤੇ ਖੁਸ਼ਕਸਾਲੀ ਵਿੱਚ ਤੈਨੂੰ ਰੁਝਾਵੇਗਾ ਤੇ ਤੇਰੀ ਹੱਡੀਆਂ ਨੂੰ ਤਾਕਤ ਦੇਵੇਗਾ। ਇਸ ਲਈ ਤੂੰ ਸੈਰਾਬ ਬਾਗ ਵਾਂਗਰ ਹੋਵੇਂਗਾ ਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਤੇ ਤੇਰੇ ਲੋਕੀ ਪੁਰਾਣੇ ਉਜੜੇ ਮਕਾਨਾਂ ਨੂੰ ਬਣਾਉਣਗੇ ਤੇ ਤੂੰ ਪੀੜ੍ਹੀ ਦਰ ਪੀੜ੍ਹੀ ਦੀਆਂ ਨੀਹਾਂ ਨੂੰ ਬਰਪਾ ਕਰੇਂਗਾ ਤੇ ਤੂੰ ਰਖਨੇ ਨੂੰ ਬੰਦ ਕਰਨ ਵਾਲਾ ਤੇ ਆਬਾਦੀ ਲਈ ਰਾਹ ਨੂੰ ਠੀਕ ਕਰਨ ਵਾਲਾ ਅਖਵਾਵੇਂਗਾ। ਮੱਤੀ। ਉਸ ਵੇਲੇ ਤੋਂ ਯਿਸੂ ਆਪਣੇ ਚੇਲਿਆਂ ਉੱਤੇ ਇਹ ਜ਼ਾਹਿਰ ਕਰਨ ਲੱਗਿਆ ਭਈ ਲਾਜ਼ਮੀ ਹੈ ਭਈ ਉਹ ਯਰੂਸ਼ਲਮ ਨੂੰ ਜਾਵੇ ਤੇ ਬਜ਼ੁਰਗਾਂ ਤੇ ਸਰਦਾਰ ਕਾਹਨਾਂ ਤੇ ਫਕੀਹਾਂ ਤੋਂ ਦੁੱਖ ਉਠਾਵੇ ਤੇ ਕਤਲ ਕੀਤਾ ਜਾਵੇ ਤੇ ਤੀਜੇ ਦਿਨ ਜੀ ਉੱਠੇ। ਇਹਦੇ ਉੱਤੇ ਪਤਰਸ ਉਹਨੂੰ ਪਾਸੇ ਲੈ ਜਾ ਕੇ ਮਲਾਮਤ ਕਰਨ ਲੱਗਿਆ ਭਈ ਐ ਖੁਦਾਵੰਦ ਰੱਬ ਨਾ ਕਰੇ, ਇਹ ਤੇਰੇ ਉੱਤੇ ਬਿਲਕੁਲ ਨਹੀਂ ਆਵੇਗਾ। ਉਹਨੇ ਫਿਰ ਕੇ ਪਤਰਸ ਨੂੰ ਆਖਿਆ, ਐ ਸ਼ੈਤਾਨ ਮੇਰੇ ਸਾਹਮਣੇ ਦੂਰ ਹੋ ਜਾ, ਤੂੰ ਮੇਰੇ ਲਈ ਠੋਕਰ ਦਾ ਬਾਇਸ ਹੈ, ਕਿਉਂ ਜੇ ਤੂੰ ਰੱਬ ਦੀਆਂ ਗੱਲਾਂ ਦਾ ਨਹੀਂ ਬਲਕਿ ਬੰਦਿਆਂ ਦੀਆਂ ਗੱਲਾਂ ਦਾ ਖਿਆਲ ਰੱਖਦਾ ਹੈ। ਉਸ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਭਈ ਜੇ ਕੋਈ ਮੇਰੇ ਮਗਰ ਆਉਣਾ ਚਾਹਵੇ ਤੇ ਆਪਣੀ ਖੁਦੀ ਦਾ ਇਨਕਾਰ ਕਰੇ ਤੇ ਆਪਣੀ ਸੂਲੀ ਆਪ ਚੁੱਕੇ ਤੇ ਮੇਰੇ ਮਗਰ ਟੁਰ ਪਵੇ। ਕਿਉਂ ਜੇ ਜਿਹੜਾ ਵੀ ਆਪਣੀ ਜਾਨ ਬਚਾਉਣਾ ਚਾਹਵੇ ਉਹਨੂੰ ਗਵਾਵੇਗਾ ਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਵੇਗਾ ਉਹਨੂੰ ਪਾਵੇਗਾ। ਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਤੇ ਆਪਣੀ ਜਾਨ ਦਾ ਨੁਕਸਾਨ ਪਾਵੇ ਤੇ ਉਹਨੂੰ ਕੀ ਫਾਇਦਾ ਹੋਵੇਗਾ, ਜਾਂ ਬੰਦਾ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ। ਕਿਉਂ ਜੇ ਆਦਮ ਦਾ ਪੁੱਤਰ ਆਪਣੇ ਪਿਓ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਦੇ ਨਾਲ ਆਵੇਗਾ, ਉਸ ਵੇਲੇ ਹਰ ਕਿਸੇ ਨੂੰ ਉਹਦੇ ਕੰਮਾਂ ਦੇ ਮੁਤਾਬਕ ਬਦਲਾ ਦੇਵੇਗਾ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜੇ ਇੱਥੇ ਖਲੋਤੇ ਨੇ ਉਹਨਾਂ ਵਿੱਚ ਕੁਝ ਅਜਿਹੇ ਨੇ ਭਈ ਜਾਤੀ ਕਰੀ ਬਨੇ ਆਦਮ ਨੂੰ ਉਹਦੀ ਬਾਦਸ਼ਾਹੀ ਵਿੱਚ ਆਉਂਦਿਆਂ ਹੋਏ ਨਾ ਵੇਖ ਲੈਣ, ਮੌਤ ਦਾ ਮਜ਼ਾ ਬਿਲਕੁਲ ਨਾ ਚਖਣਗੇ। ਨੋਹਾ। ਮੇਰੀ ਜਾਨ ਨੇ ਆਖਿਆ, ਮੇਰਾ ਬਖਰਾ ਖੁਦਾਵੰਦ ਏ, ਇਸ ਲਈ ਮੇਰੀ ਆਸ ਉਹਦੇ ਤੋਂ ਹੀ ਏ। ਖੁਦਾਵੰਦ ਉਹਨਾਂ ਉੱਤੇ ਮਿਹਰਬਾਨ ਏ ਜਿਹੜੇ ਉਹਦੀ ਉਡੀਕ ਕਰਦੇ ਨੇ, ਉਸ ਜਾਨ ਉੱਤੇ ਜਿਹੜੀ ਉਹਦੀ ਤਾਲਬ ਏ। ਇਹ ਚੰਗੀ ਗੱਲ ਏ ਭਈ ਬੰਦਾ ਉਮੀਦਦਾਰ ਹੋਵੇ ਤੇ ਚੁੱਪ ਕਰਕੇ ਖੁਦਾਵੰਦ ਦੀ ਮੁਕਤੀ ਦੀ ਉਡੀਕ ਕਰੇ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਅਸਮਾਨ ਯਾਨੀ ਹਸਤੀ ਦੀ ਹਮਾਂਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਜਿੰਦ ਜਾਂ ਰੂਹ ਰੱਬ ਏ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸੀ ਕਰਦਾ ਏ, ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਏ। ਜਿੰਦ ਮਾਦਾ ਹਯਾਤੀ ਇਨਸਾਨ ਦੀ ਜ਼ਹਾਨਤ ਏ ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮੱਧ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਏ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਅਸਮਾਨ, ਹਮਾਂਗੀ, ਰੂਹ ਦੀ ਸਲਤਨਤ, ਇਲਾਹੀ ਅਸੂਲ ਦੀ ਹਕੂਮਤ, ਰੂਹ ਦਾ ਮਾਹੌਲ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਹਯਾਤੀ ਖੁਦ ਪਰਵਰ ਏ, ਤੇ ਸਾਨੂੰ ਰੂਹ ਦੀ ਹਮੇਸ਼ਾ ਵਾਲੀ ਹਮਾਂਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂ ਜੇ ਜ਼ਾਹਿਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਏ। ਇਹ ਰੱਬ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਏ ਜਿਹੜੀ ਜ਼ਾਹਿਰੀ ਇਖਤਲਾਫ ਨੂੰ ਜਨਮ ਦਿੰਦੀ ਏ ਤੇ ਇਹਦੇ ਬਾਰੇ ਚੰਗੀ ਸੋਚ ਹਮਾਂਗੀ ਨੂੰ ਬਹਾਲ ਕਰਦੀ ਏ। ਸੱਚਾਈ ਤਫਸੀਲ ਵਿੱਚ ਸਾਨੂੰ ਮਜਬੂਰ ਕਰੇਗੀ ਭਈ ਅਸੀਂ ਸਾਰੇ ਖੁਸ਼ੀਆਂ ਤੇ ਦੁੱਖਾਂ ਦੇ ਫਹਿਮ ਦਾ ਹਯਾਤੀ ਦੀਆਂ ਖੁਸ਼ੀਆਂ ਦੇ ਨਾਲ ਤਬਾਦਲਾ ਕਰੀਏ। ਜਾਨ ਲਾਫਾਨੀ ਏ ਕਿਉਂ ਜੇ ਇਹ ਰੂਹ ਏ ਜਿਹਦੇ ਵਿੱਚ ਆਪਣੀ ਆਪ ਦੀ ਤਬਾਹੀ ਦਾ ਕੋਈ ਅਨਸਰ ਨਹੀਂ ਪਾਇਆ ਜਾਂਦਾ। ਕੀ ਇਨਸਾਨ ਰੂਹਾਨੀ ਤੌਰ ਤੇ ਗਵਾਚ ਗਿਆ ਹੈ? ਨਹੀਂ, ਉਹ ਬਸ ਇੱਕ ਮਾਦੀ ਹਿੱਸ ਨੂੰ ਗਵਾ ਸਕਦਾ ਏ। ਸਾਰਾ ਪਾਪ ਬਦਨੀ ਏ, ਇਹ ਰੂਹਾਨੀ ਨਹੀਂ ਹੋ ਸਕਦਾ। ਪਾਪ ਇੱਥੇ ਜਾਂ ਇਹਦੇ ਬਾਅਦ ਇੰਨੇ ਅਰਸੇ ਤੀਕਰ ਬਸ ਉਦੋਂ ਹੀ ਵਜੂਦ ਰੱਖ ਸਕਦਾ ਏ ਜਦ ਸਿਆਣ ਦਾ ਭਰਮ ਮਾਦੇ ਵਿੱਚ ਮੌਜੂਦ ਹੁੰਦਾ ਏ। ਜਿਹੜਾ ਗਵਾਚ ਗਿਆ ਏ ਉਹ ਪਾਪ ਦਾ ਫਹਿਮ ਹੀ ਹੁੰਦਾ ਏ, ਨਾ ਕਿ ਪਾਪ ਆਲੂਦਾ ਰੂਹ ਹੁੰਦੀ ਏ। ਬਦੀ ਚੰਗਿਆਈ ਦੇ ਫਹਿਮ ਦੇ ਰਾਹੀਂ ਤਬਾਹ ਕੀਤੀ ਜਾਂਦੀ ਏ। ਜਾਨ ਦੇ ਇਸ ਗਲਤ ਅੰਦਾਜ਼ੇ ਦੇ ਪਾਰੋਂ ਭਈ ਉਹ ਫਹਿਮ ਵਿੱਚ ਵਸਦੀ ਏ ਤੇ ਭਈ ਸਿਆਣ ਮਾਦੇ ਵਿੱਚ ਵਸਦੀ ਏ, ਅਕੀਦਾ ਫਹਿਮ ਦੇ ਆਰਜ਼ੀ ਨੁਕਸਾਨ ਜਾਂ ਜਾਨ ਦੀ ਗੈਰ ਮੌਜੂਦਗੀ ਵਿੱਚ ਘੁੰਮਦਾ ਫਿਰਦਾ ਏ, ਯਾਨੀ ਰੂਹਾਨੀ ਸੱਚਾਈ ਵਿੱਚ। ਗਲਤੀ ਦੀ ਇਹ ਹਾਲਤ ਹਯਾਤੀ ਦਾ ਫਾਨੀ ਸੁਫਨਾ ਤੇ ਮਾਦੇ ਵਿੱਚ ਮੌਜੂਦ ਮਵਾਦ ਏ ਜਿਹੜਾ ਹਸਤੀ ਦੀ ਲਾਫਾਨੀ ਅਸਲੀਅਤ ਦੇ ਬਰਾਹ ਰਾਸਤ ਮੁਖਾਲਫ ਏ।
ਜਦੋਂ ਤੀਕਰ ਅਸੀਂ ਇਹ ਮੰਨਦੇ ਹਾਂ ਵੀ ਜਾਨ ਪਾਪ ਕਰ ਸਕਦੀ ਜਾਂ ਲਫਾਨੀ ਜਾਨ ਫਾਨੀ ਬਦਨ ਵਿੱਚ ਹੈ, ਤਦ ਤੀਕਰ ਅਸੀਂ ਹਸਤੀ ਦੀ ਸਾਇੰਸ ਨੂੰ ਕਦੀ ਸਮਝ ਨਹੀਂ ਸਕਦੇ। ਜਦ ਇਨਸਾਨੀਅਤ ਇਸ ਸਾਇੰਸ ਨੂੰ ਸਮਝਦੀ ਏ ਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਣ ਜਾਵੇਗੀ। ਇੱਥੇ ਤੀਕਰ ਵੀ ਜਾਨ ਦਾ ਉੱਚਾ ਕਾਨੂੰਨ ਜਿਹੜਾ ਹਮਾਂਗੀ ਤੇ ਲਫਾਨੀਅਤ ਦੇ ਰਾਹੀਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਹੈ। ਹਯਾਤੀ ਜਿੰਦ ਦਾ ਕਾਨੂੰਨ ਹੈ, ਇੱਥੋਂ ਤੀਕਰ ਵੀ ਸੱਚਾਈ ਦੀ ਰੂਹ ਦਾ ਕਾਨੂੰਨ ਵੀ, ਤੇ ਜਿੰਦ ਕਿਸੇ ਨੁਮਾਇੰਦੇਕਾਰ ਦੇ ਬਿਨਾਂ ਕਦੀ ਨਹੀਂ ਹੁੰਦੀ। ਇਨਸਾਨ ਦੀ ਇਨਫਰਾਦੀਅਤ ਆਪਣੇ ਜ਼ਮੀਰ ਵਿੱਚ ਕਦੀ ਮਰ ਸਕਦੀ ਏ ਨਾ ਗਾਇਬ ਹੋ ਸਕਦੀ ਏ, ਜਿਵੇਂ ਵੀ ਜਿੰਦ ਹੋ ਸਕਦੀ ਏ, ਕਿਉਂ ਜੇ ਦੋਵੇਂ ਲਾਫਾਨੀ ਨੇ। ਇਲਾਹੀ ਸਿਆਣ ਇਨਸਾਨ ਦੀ ਜਿੰਦ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਹੀ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਹੈ। ਹਮਸਾਸ ਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੋਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਹੈ। ਇਹ ਬਿਆਨ ਸੱਚਾਈ ਦਾ ਬਿਆਨ ਹੈ, ਨਾ ਕਿ ਕੋਈ ਅਫਸਾਨਾ ਹੈ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਏ। ਇੱਥੇ ਤੀਕਰ ਵੀ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਇਸ ਲਈ ਵੀ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਜਦੋਂ ਮਾਦੀ ਤੋਂ ਰੂਹਾਨੀ ਬੁਨਿਆਦਾਂ ਉੱਤੇ ਹਯਾਤੀ ਤੇ ਜ਼ਹਾਨਤ ਦਾ ਫਹਿਮ ਆਪਣਾ ਨੁਕਤਾ ਨਜ਼ਰ ਬਦਲ ਜਾਂਦਾ ਹੈ ਤੇ ਸਾਨੂੰ ਹਯਾਤੀ ਦੀ ਅਸਲੀਅਤ ਮਿਲੇਗੀ, ਯਾਨੀ ਫਹਿਮ ਉੱਤੇ ਰੂਹਾਨੀ ਕਾਬੂ, ਤੇ ਅਸੀਂ ਮਸੀਹਤ ਜਾਂ ਸੱਚਾਈ ਨੂੰ ਇਹਦੇ ਇਲਾਹੀ ਅਸੂਲ ਵਿੱਚ ਪਾਵਾਂਗੇ। ਕਿਸੇ ਹਮਾਹੰਗ ਤੇ ਫਾਨੀ ਇਨਸਾਨ ਦੇ ਹਾਸਲ ਹੋਣ ਤੇ ਉਹਦੀਆਂ ਕਾਬਲੀਅਤਾਂ ਦੇ ਇਜ਼ਹਾਰ ਤੋਂ ਪਹਿਲੇ ਇਹ ਇੱਕ ਨੁਕਤਾ ਨਜ਼ਰ ਹੋਣਾ ਚਾਹੀਦਾ ਹੈ। ਇਲਾਹੀ ਸਾਇੰਸ ਦੀ ਪਛਾਣ ਹੋਣ ਤੋਂ ਪਹਿਲੇ ਇਸ ਵੱਡੇ ਕੰਮ ਦੀ ਤਕਮੀਲ ਨੂੰ ਵੇਖਦਿਆਂ ਹੋਏ ਇਲਾਹੀ ਅਸੂਲ ਨਾਲ ਆਪਣੇ ਖਿਆਲਾਂ ਨੂੰ ਹਟਾਉਣਾ ਬਹੁਤ ਅਹਿਮ ਹੈ, ਤਾਂ ਜੋ ਮਹਿਦੂਦ ਅਕੀਦੇ ਨੂੰ ਉਹਦੀ ਗਲਤੀ ਤੋਂ ਦਸਤਬਰਦਾਰ ਹੋਣ ਲਈ ਤਿਆਰ ਕੀਤਾ ਜਾ ਸਕੇ। ਇੱਕ ਬਦਤਮੀਜ਼ ਕੰਨ ਹਮਾਂਗੀ ਨੂੰ ਮੁਖਾਲਫਤ ਆਖਦਾ ਏ, ਨਾ ਕਿ ਕਦਰ ਦੇ ਕਾਬਲ ਇਤਫਾਕ ਨੂੰ। ਇਸ ਲਈ ਬਦਨੀ ਫਹਿਮ ਹਸਤੀ ਦੀ ਅਸਲੀ ਖੁਸ਼ੀ ਨੂੰ ਨਾ ਸਮਝਦਿਆਂ ਹੋਏ ਇਹਨੂੰ ਝੂਠੀਆਂ ਬੁਨਿਆਦਾਂ ਉੱਤੇ ਰੱਖੇਗਾ। ਸਾਇੰਸ ਮੁਖਾਲਫਤ ਨੂੰ ਠੀਕ ਕਰੇਗੀ ਤੇ ਸਾਨੂੰ ਹਯਾਤੀ ਦੀਆਂ ਮਿੱਠੀਆਂ ਹਮਾਂਗੀਆਂ ਸਿਖਾਵੇਗੀ। ਜਾਨ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਾਨ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਹੈ, ਨਹੀਂ ਤੇ ਖੁਸ਼ੀ ਕਦੀ ਫਤਹਮੰਦ ਨਹੀਂ ਹੋਵੇਗੀ। ਉਸ ਅਸਮਾਨੀ ਹਾਲਤ ਦਾ ਹਸੂਲ ਸਾਡੀ ਪੀੜ੍ਹੀ ਨੂੰ ਤਰੱਕੀ ਦੇਵੇਗਾ, ਜੁਰਮ ਨੂੰ ਤਲਫ ਕਰੇਗਾ ਤੇ ਉਮੰਗ ਨੂੰ ਉੱਚੇ ਮਕਾਸਦ ਅਨਾਇਤ ਕਰੇਗਾ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਹੈ ਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਹੈ, ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਇਹ ਜਾਣਦਿਆਂ ਹੋਏ ਵੀ ਜਾਨ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਿਰ ਕੀਤੀਆਂ ਜਾਂਦੀਆਂ ਰਹੀਆਂ ਨੇ। ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਭ ਵਿੱਚ ਲਿਆਇਆ ਤੇ ਉਹਨਾਂ ਨੂੰ ਜਾਨ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ। ਇੱਥੇ ਤੀਕਰ ਵੀ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਇਨਸਾਨ ਉਦੋਂ ਹਮਾਹੰਗ ਹੁੰਦਾ ਹੈ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਹੈ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ
ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।